ਜਨਾਬ ਮੈਂ ਉਹਨਾਂ ਦਾ ਟੀਵੀ 'ਚ ਸੁਣਿਆ ਸੀ ਕਿ ਉਹਨਾਂ ਦਾ ਕਤਲ ਹੋਇਆ ਕਿ ਤੁਸੀਂ ਇਹ ਸਮਝੋ ਕਿ ਹੱਥ ਦੇ ਪਾਣੀ 'ਚ ਕਿਆ ਗਲਾਸ ਮੇਰੇ ਹੱਥੋਂ ਕਿ ਇੰਨਾ ਕੁ ਦੁੱਖ ਇੰਨੀ ਕੁ ਤਕਲੀਫ ਉਸ ਟਾਈਮ ਹੋਈ ਹੈ ਕਿ ਇੰਜ ਲੱਗਾ ਜਿਸ ਤਰ੍ਹਾਂ ਕੋਈ ਘਰ ਦਾ ਫਰਦ ਹੀ ਕਤਲ ਹੋਇਆ ਹੈ। ਯਾਰ ਇਹਨਾਂ ਦਾ ਜਦੋਂ ਗਾਣਾ ਆਇਆ ਸੀ ਮੇਰੀ ਮਾਂ ਮੇਰਾ ਰੱਬ ਜਿੱਦੀ ਕੁੱਕੋ ਹੋਇਆ ਪੈਦਾ ਉੱਥੋਂ ਹੀ ਅਸੀਂ ਹੁੰਦੇ ਫੈਨ ਹੋ ਗਏ ਬਸ। ਮਿਸ ਤਾਂ ਬਹੁਤ ਜ਼ਿਆਦਾ ਕਰ ਰਹੇ ਹਾਂ ਕਿਉਂਕਿ ਨया ਗਾਣਾ ਨਹੀਂ ਆਇਆ ਕਿਉਂਕਿ ਅਸੀਂ ਦੁਆ ਹੀ ਕਰ ਸਕਨੇ ਆ ਕਿ ਅੱਲਾਹ ਪਾਕ ਹੋਰ ਕਿਸੇ ਨਾਲ ਐਵੇਂ ਸਿੰਗਰ ਨਾਲ ਐਸਾ ਨਾ ਕਰੇ। ਪੋਲੀਟਿਕਸ ਵਿੱਚ ਉਹਨੇ ਕੀ ਪੈਰ ਰੱਖਿਆ ਮੇਰੇ ਕੋਲ ਇਲੈਕਸ਼ਨ ਵਿੱਚ ਉਹਨੇ ਕੀ ਪੈਰ ਰੱਖਿਆ ਜਿਹਦੀ ਵਜ੍ਹਾ ਤੋਂ ਲੋਕਾਂ ਕੋਲ ਸਹਿਣ ਨਹੀਂ ਗਿਆ ਜਾਂ ਕੋਈ ਪੋਲੀਟਿਕਸ ਆਪਣੇ ਮਾਮਲਾਤ ਸੀ ਤੇ ਤਾਂ ਇਹਨਾਂ ਨੂੰ ਕਤਲ ਕੀਤਾ ਗਿਆ। ਬੜੇ ਬੁਰੇ ਤਰੀਕੇ ਨਾਲ ਮਾਰਿਆ ਉਹਨੂੰ, ਉਹਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈਗੀ। ਬੜਾ ਬੁਰਾ ਕੀਤਾ, ਆਪਣੀ ਮਾਂ ਦਾ ਇਕਲੌਤਾ ਪੁੱਤਰ ਹੈਗਾ ਸੀ। ਬੜਾ अस्सलाम वालेकुम, सत श्री अकाल। ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਇਰਫਾਨ ਸਮੋਰ। ਦੋਸਤੋ, ਚੜ੍ਹਦੇ ਪੰਜਾਬ ਦਾ ਚੜ੍ਹਦਾ ਸਿੰਗਰ ਸਿੱਧੂ ਮੂਸੇਵਾਲਾ ਨੂੰ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੂਰੀ ਦੁਨੀਆ ਵਿੱਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਇਸ ਵਾक़ੇ ਨੂੰ ਕੰਡੈਮ ਕੀਤਾ ਹੈ। ਉੱਥੇ ਹੀ ਪਾਕਿਸਤਾਨ ਵਿੱਚ ਰਹਿਣ ਵਾਲੇ ਕਰੋੜਾਂ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਇਸ ਨਾਹਕ ਕਤਲ ਤੇ ਅਫਸੋਸ ਦਾ ਇਜ਼ਹਾਰ ਕੀਤਾ ਹੈ। ਪਾਕਿਸਤਾਨੀ ਲੋਕਾਂ ਦੇ ਕੀ ਸੈਂਟੀਮੈਂਟਸ ਨੇ, ਕੀ ਫੀਲਿੰਗਸ ਨੇ, ਕੀ ਜਜ਼ਬਾਤ ਨੇ, ਆਓ ਉਹਨਾਂ ਤੋਂ ਜਾਣਦੇ ਹਾਂ। ਅੰਕਲ ਜੀ, ਕੀ ਨਾਮ ਹੈ ਤੁਹਾਡਾ? हाजी अशरफ अवान मेरा नाम है जी। ਅੱਛਾ ਹਾਜੀ ਸਾਹਿਬ, ਸਿੱਧੂ ਮੂਸੇਵਾਲਾ ਚੜ੍ਹਦੇ ਪੰਜਾਬ ਦਾ ਬਹੁਤ ਫੇਮਸ ਸਿੰਗਰ ਹੈ, ਉਹਦੇ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ? बहुत अच्छा सिंगर सी जी। पंजाबी पंजाब पाकिस्तान खास तौर पर बहुत अच्छे गाने सुने जाते हैं और पहचाने जाते हैं और बहुत उन्होंने शौक किया जाता है सुनने का। सानू बड़ा अफसोस है जो सुनिया कि उदू कतल किया बर्डन किया गया। बहुत हसी मजामत करने उस चीज़ की। यह चीज़ बिल्कुल नागवार है, इस तरह का अमल नहीं होना चाहिए। ਭਾਈਜਾਨ ਕੀ ਨਾਮ ਹੈ? ਜ਼ੇਬ ਅਲੀ। ਜ਼ੇਬ ਭਾਈ, ਸਿੱਧੂ ਮੂਸੇਵਾਲਾ ਨੂੰ ਜਾਣਦੇ ਹੋ? ਬਿਲਕੁਲ ਜੀ, ਕੌਣ ਨਹੀਂ ਜਾਣਦਾ ਉਹਨਾਂ ਨੂੰ ਕਿ ਇੱਕ ਮਸ਼ਹੂਰ ਇੰਡੀਆ ਦੇ ਪੰਜਾਬੀ Song ਦਾ ਨਾਮ ਹੈ ਉਹਨਾਂ ਦਾ ਪੂਰੇ ਵਰਲਡ ਦੇ ਵਿੱਚ। ਕੌਣ ਨਹੀਂ ਉਹਨਾਂ ਨੂੰ ਨਹੀਂ ਜਾਣਦਾ। ਅੱਛਾ ਭਾਈਜਾਨ, ਸਿੱਧੂ ਮੂਸੇਵਾਲਾ ਦੇ ਬਾਰੇ ਕੀ ਕਹੋਗੇ? उसके साथ बहुत बुरा किया है इन्होंने। बड़े बुरे तरीके ਨਾਲ ਮਾਰਿਆ ਉਹਨੂੰ, ਉਹਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈਗੀ। ਬੜਾ ਬੁਰਾ ਕੀਤਾ, ਆਪਣੀ ਮਾਂ ਦਾ ਇਕਲੌਤਾ ਪੁੱਤਰ ਹੈਗਾ ਸੀ। ਬੜਾ ਬੁਰਾ ਕੀਤਾ। ਸਾਰਾ ਕੰਮ ਮੋਦੀ ਨੇ ਕੀਤਾ, ਕਾਂਗਰਸ ਦੀ ਵਜ੍ਹਾ ਜਿਹੜਾ ਉਹਨੇ ਸ਼ਮੂਲੀਅਤ ਇਖਤਿਆਰ ਕੀਤੀ ਸੀ ਤੇ ਉਹਦੇ ਖਾਨਦਾਨ ਨੂੰ ਸਾਫ਼ ਮਿਲਣਾ ਚਾਹੀਦਾ ਹੈਗਾ। ਜਾਣਦੇ ਹੋ, ਕੋਈ ਗਾਣਾ ਸੁਣਿਆ ਉਹਦਾ? ਨੇ ਸੁਣਦੇ ਹੈਗੇ ਆ, ਮਾਸ਼ਾਅੱਲਾ ਬਹੁਤ ਅੱਛੇ ਸਿੰਗਰ ਹੈਗੇ ਨੇ। ਜ਼ਿਆਦਤੀ ਹੋਈ ਉਹਨਾਂ ਨਾਲ, ਬਹੁਤ ਜ਼ਿਆਦਾ ਜ਼ਿਆਦਤੀ ਹੋਈ। ਬਹਰਾਲ ਉਹਨਾਂ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ। कैसा सिंगर सी? बहुत अच्छा, प्यारा, लवली था। इंडिया ने कोई उसको सिक्योरिटी नहीं दी, उसको कत्ल कर दिया गया। मैंने उस दिन मेरी शादी थी, मैंने शादी रुकवा दी अपनी इस गम में। किस दिन? उसी दिन जिस दिन उसकी डेथ हुई है, उस दिन जिस दिन कत्ल हुआ है उसका। आपको कैसे पता चला जब ये खबर आई? आप तक कैसे खबर पहुंची कि ओदा कत्ल हो गया? मैं वहाँ पर मेकअप दूल्हा बनना था, बैठा हुआ था नाई की दुकान पे, तो वो खबर वहाँ चारी थी टीवी पे, तो मैंने वहीं से उठ के चला गया। और इतना प्यारा वो बंदा था सिद्धू, इंडिया का। इन्होंने कोई सिक्योरिटी नहीं उसको दी। ये इंडिया का हाल है कि उसको सिक्योरिटी नहीं दे सके। वैसे वो सिख था शायद, इसीलिए। हिंदू होता तो शायद सिक्योरिटी दे देते उसको। मेरा नाम अब्दुल बासित है। अच्छा बासित, सिद्धू मूसेवाला ਨੂੰ ਜਾਣਨਾ? हाँ जी, जानना है। ਕਿੰਨਾ ਕੁ ਫੈਨ? मैं ਉਹਦਾ ਬਹੁਤ ਬੜਾ ਫੈਨ ਹੈਗਾ। ਅੱਛਾ, ਕਿਹਾ ਜਾ ਰਿਹਾ ਹੈ ਕਿ ਉਹਦੇ ਕੋਲ ਸਿਕਿਉਰਿਟੀ ਵਾਪਸ ਲੈ ਲਈ ਗਈ ਸੀ, ਇਹਦੇ ਬਾਰੇ ਕੀ ਕਹੋਗੇ? ਇਹ ਨਹੀਂ ਸੀ ਲੈਣੀ ਚਾਹੀਦੀ ਕਿ ਅਗਰ ਤੁਸੀਂ ਕੋਈ देखा जाता पहले देखते सही, उसके बाद कोई फैसला होता। अगर उसने नहीं कुछ किया तो फिर उसके पास नई सिक्योरिटी वापस नहीं लेनी चाहिए। ਕੋਈ ਗਾਣਾ ਵਗੈਰਾ ਯਾਦ? ਸੇਮ ਬੀਵ ਹੈਗਾ, ਮੈਨੂੰ ਥੋੜਾ ਸਾ ਆਉਂਦਾ ਹੈ। ਚਲੋ ਗਾਣਾ ਵੀ ਸੁਣਾਂਗੇ। ਇਹ ਦੱਸੋ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਹੈ, ਅਫਸੋਸ ਹੋਇਆ? ਕਿੰਨਾ ਕੁ ਅਫਸੋਸ? ਬਹੁਤ ਅਫਸੋਸ हुआ है मुझे जी। ਤੇ ਇਹਦੇ ਇਲਾਵਾ ਹੋਰ ਕਿਸੇ ਸਿੰਗਰ ਦੇ ਵੀ ਫੈਨ ਹੋ? हाँ, AP ढिल्लों का बहुत बड़ा फ़ैन हूँ। उसके गाने भी बहुत अच्छे होते हैं। ਅੱਛਾ, ਤੁਸੀਂ ਕਹਿ ਰਹੇ ਹੋ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਵੀ ਆਉਂਦਾ ਹੈ, ਤੇ ਉਹਨੂੰ ਕੋਈ ਗਾਣਾ ਡੈਡੀਕੇਟ ਕਰਨਾ ਚਾਹੋਗੇ? ਇਸ ਦੁਨੀਆ 'ਚ ਨਹੀਂ ਰਹਿ ਸਿੱਧੂ ਮੂਸੇਵਾਲਾ। पता लगा कोडकास्ट नू, चंगा भला हसदा है कोडकास्ट नू। बहुत प्यारा था। अल्लाह मियाँ उसके माँ बाप को सब्र दे उनको, बस मैं यही कहूँगा। ਮੇਰਾ ਨਾਮ ਸਰ ਮੁਹੰਮਦ ਬਿਲਾਲ ਹੈ ਸਿੱਧੂ ਮੂਸੇਵਾਲਾ ਜਾਣਦੇ ਹੋ? ਜੀ ਬਿਲਕੁਲ ਜਾਣਦਾ ਸਰ। ਕੌਣ ਨਹੀਂ ਜਾਣਦਾ ਉਹਨੂੰ, ਮੈਨੂੰ ਇਹ ਦੱਸੋ। ਅਸੀਂ ਫੈਨ ਉਹਨਾਂ ਦੇ ਬਹੁਤ ਵੱਡੇ, ਬੜੇ ਅੱਛੇ ਬੰਦੇ ਸਨ, ਬੜੇ ਨੇਕ ਬੰਦੇ ਸਨ। ਜਿਨ੍ਹਾਂ ਨੇ ਉਹਨਾਂ ਦਾ ਕਤਲ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ, ਫੜਨੇ ਚਾਹੀਦੇ। ਇੰਡੀਆ ਨੂੰ ਚਾਹੀਦਾ ਐਕਸ਼ਨ ਲੈ, ਲੇਕਿਨ ਇੰਡੀਆ ਐਕਸ਼ਨ ਨਹੀਂ ਲੈ ਰਿਹਾ। ਉਹਨਾਂ ਕੋਲ 2 ਦਿਨ ਪਹਿਲੇ ਸਿਕਿਉਰਿਟੀ ਵੀ ਖੋਲੀ ਗਈ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਸਿਕਿਉਰਿਟੀ ਨਾ ਖੋਂਦੇ। ਅੱਛਾ, ਜਿਹੜੇ ਉਹ ਕਤਲ ਦੇ ਜ਼ਿੰਮੇਦਾਰ ਨੇ ਉਹਨਾਂ ਨੇ ਜ਼ਿੰਮੇਦਾਰੀ ਵੀ ਕਬੂਲ ਕਰ ਲਿਆ। ਤੁਸੀਂ ਕੀ ਸਮਝਦੇ ਹੋ ਕਿ ਭਾਰਤ ਸਰਕਾਰ ਜਿਹੜੀ ਹੈ ਉਹ ਕਾਤਲਾਂ ਨੂੰ ਸਜ਼ਾ ਦੇ ਪਾਏਗੀ? मुश्किल है क्योंकि कभी मोदी ने इंसाफ तो किया ही नहीं। हर वक्त जहारियत करता है, हमारे इधर बॉर्डर पे बिला वजह इस्तेहालबाजी करता है। ਅੱਛਾ, ਤੁਹਾਨੂੰ ਪਤਾ ਹੈ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ? ਹਾਂਜੀ ਬਿਲਕੁਲ, ਸਾਨੂੰ ਪਤਾ ਹੈ ਕਿ ਉਹਦਾ ਕਤਲ ਕਰਤਾ ਗਿਆ।
ਅਫਸੋਸ ਕਿੰਨਾ ਕੁ ਹੋਇਆ? ਪਹਿਲੇ ਤੇ ਮੈਨੂੰ ਨਹੀਂ ਪਤਾ ਚੱਲਿਆ, ਲੇਕਿਨ 2 ਸਟੇਟਸਾਂ ਤੋਂ ਬਾਅਦ ਜਿਸ ਟਾਈਮ ਮੈਂ ਘਰ ਦੱਸਿਆ ਆਪਣੇ ਵੱਡੇ ਭਾਈ ਨੂੰ ਤੇ ਕਾਫੀ ਉਹਨਾਂ ਨੇ ਮਤਲਬ ਕਿ ਅਫਸੋਸ ਕੀਤਾ। ਤੇ ਮੇਰੇ ਖਿਆਲ ਨਾਲ ਕਿ ਇਹ ਸਾਡੀ ਦੁਨੀਆ ਦਾ ਰੀਤ ਬਣ ਗਈ, ਜਿਹੜਾ ਕੋਈ ਬੰਦਾ ਥੋੜਾ ਜਿਹਾ ਫੇਮਸ ਹੋਇਆ ਨਾ ਤੇ ਬਾਹਰ ਲੋਕਾਂ ਕੋਲੋਂ ਨਾ ਉਹਦੀ ਵੇਖੀ ਨਹੀਂ ਜਾਂਦੀ ਕਿ ਨਹੀਂ ਯਾਰ ਉਹ ਫੇਮਸ ਹੋ ਰਿਹਾ, ਕਿਉਂ ਹੋ ਰਿਹਾ। ਬੇਸ਼ੱਕ ਉਹ ਪੋਲੀਟਿਕਸ ਵਿੱਚ ਚਲਾ ਗਿਆ, ਜੇ ਮਤਲਬ ਚਲਾ ਗਿਆ, ਪਰ ਉਹਦੇ ਆਪਣੇ ਮਾਮਲਾਤ ਸੀ ਜੋ ਵੀ ਸੀ, ਪਰ ਉਹਨਾਂ ਅੱਛਾ ਨਹੀਂ ਹੋਇਆ। ਅੱਛਾ, ਕੋਈ ਸਿੱਧੂ ਮੂਸੇਵਾਲਾ ਦਾ ਖਾਸ ਗਾਣਾ ਜਿਹੜਾ ਤੁਹਾਨੂੰ ਬਹੁਤ ਪਸੰਦ ਸੀਗਾ? मैं एक्चुअली इस गाने को मानने को पसंद नहीं करता, लेकिन ये है कि वो अच्छा सिंगर। ਅੱਛਾ, ਜਾਣਦੇ ਹੈ ਸੀ ਤੁਸੀਂ? हाँ, मैं जानता था। ਅੱਛਾ, ਇਹ ਦੱਸੋ ਕਿ ਤੁਸੀਂ ਕਿੰਨੇ ਕੁ ਅਰਸੇ ਤੋਂ ਜਾਣਦੇ ਹੋ ਸਿੱਧੂ ਮੂਸੇਵਾਲਾ ਦਾ, ਔਰ ਤੁਹਾਨੂੰ ਕਿੰਜ ਪਤਾ ਚੱਲਿਆ ਕਿ ਸਿੱਧੂ ਨਾਮ ਦਾ ਵੀ ਕੋਈ ਸਿੰਗਰ ਹੈਗਾ? ਯਾਰ ਇਹਨਾਂ ਦਾ ਜਦੋਂ ਗਾਣਾ ਆਇਆ ਸੀ ਮੇਰੀ ਮਾਂ ਮੇਰਾ ਰੱਬ ਜਿੱਦੀ ਕੁੱਕੋ ਹੋਇਆ ਪੈਦਾ, ਉੱਥੋਂ ਹੀ ਅਸੀਂ ਹੁੰਦੇ ਫੈਨ ਹੋ ਗਏ ਬਸ। ਕਮਾਲ ਗਾਣਾ ਸੀ ਯਾਰ, ਫੈਨ ਹੋ ਗਏ ਬਸ। ਮਿਸ ਕਰ ਰਹੇ ਹੋ? ਮਿਸ ਤਾਂ ਬਹੁਤ ਜ਼ਿਆਦਾ ਕਰ ਰਹੇ ਹਾਂ ਕਿਉਂਕਿ ਨया ਗਾਣਾ ਨਹੀਂ ਆਇਆ। ਅਸੀਂ ਦੁਆ ਹੀ ਕਰ ਸਕਨੇ ਹਾਂ ਕਿ ਅੱਲਾਹ ਪਾਕ ਹੋਰ ਕਿਸੇ ਨਾਲ ਜਾਂ ਕੋਈ ਸਿੰਗਰ ਨਾਲ ਐਸਾ ਨਾ ਕਰੇ, ਤੇ ਬਾਕੀ ਫਿਰ ਅੱਛਾ, ਤੁਸੀਂ ਜਿਸ ਤਰ੍ਹਾਂ ਦੱਸਿਆ ਵਾ ਕਿ ਤੁਸੀਂ ਸਿੱਧੂ ਨੂੰ ਕਾਫੀ ਅੱਛੀ ਤਰ੍ਹਾਂ ਜਾਣਦੇ ਸੀ ਔਰ ਕਤਲ ਹੋ ਗਿਆ ਵਾ, ਤੁਹਾਨੂੰ ਕੀ ਲੱਗਦਾ ਵਾ ਕਿ ਕਤਲ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਆ? ਸਰ ਜ਼ਿਆਦਾਤਰ ਸੁਣਨ ਵਿੱਚ ਆਈ ਆਇਆ ਕਿ ਪੋਲੀਟਿਕਸ ਵਿੱਚ ਉਹਨੇ ਕੋਈ ਪੈਰ ਰੱਖਿਆ, ਮਤਲਬ ਕਿ ਇਲੈਕਸ਼ਨ ਵਿੱਚ ਉਹਨੇ ਕੋਈ ਪੈਰ ਰੱਖਿਆ, ਜਿਹਦੀ ਵਜ੍ਹਾ ਤੋਂ ਲੋਕਾਂ ਕੋਲ ਸਹਿਣ ਨਹੀਂ ਗਿਆ ਜਾਂ ਕੋਈ ਪੋਲੀਟਿਕਸ ਆਪਸ ਮਾਮਲਾਤ ਸੀ ਤੇ ਤਾਂ ਇਹਨਾਂ ਨੂੰ ਕਤਲ ਕੀਤਾ ਗਿਆ। ਬਾਕੀ ਹੁਣ ਵਿਚਲੀ ਗੱਲ ਸਾਨੂੰ ਵੀ ਨਹੀਂ ਪਤਾ ਤੇ ਕਿਸੇ ਨੂੰ ਵੀ ਨਹੀਂ ਪਤਾ, ਇਹ ਤੇ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਨੇ ਮਾਰਿਆ ਤੇ ਜਿਨ੍ਹਾਂ ਦੇ ਸਾਹਮਣੇ ਕਤਲ ਹੋਇਆ। ਜਨਾਬ ਮੈਂ ਉਹਨਾਂ ਦਾ ਟੀਵੀ 'ਚ ਸੁਣਿਆ ਸੀ ਕਿ ਉਹਨਾਂ ਦਾ ਕਤਲ ਹੋਇਆ, ਕਿ ਤੁਸੀਂ ਇਹ ਸਮਝੋ ਕਿ ਹੱਥ ਦੇ ਵਿੱਚ ਗਲਾਸ ਦਾ ਪਾਣੀ ਸੀ ਕਿ ਉਹ ਡਿੱਗ ਗਿਆ ਗਲਾਸ ਮੇਰੇ ਹੱਥੋਂ, ਕਿ ਇੰਨਾ ਕੁ ਦੁੱਖ ਇੰਨੀ ਕੁ ਤਕਲੀਫ ਉਸ ਟਾਈਮ ਹੋਈ ਹੈ ਕਿ ਇੰਝ ਲੱਗਾ ਜਿਸ ਤਰ੍ਹਾਂ ਕੋਈ ਘਰ ਦਾ ਫਰਦ ਹੀ ਕਤਲ ਹੋਇਆ ਹੈ। ਕੀ ਤੁਹਾਨੂੰ ਉਹਦੇ ਅਲਫਾਜ਼ ਦੱਸਾਂ, ਕੀ ਤੁਹਾਨੂੰ ਸਮਝਾਵਾਂ ਕਿ ਵਰਡ ਜਜ਼ਬਾਤ ਦੱਸ ਨਹੀਂ ਸਕਦੇ, ਜੋ ਜਜ਼ਬਾਤ ਉਹਨਾਂ ਲਈ ਹੈਗੇ ਸੀ, ਜੋ ਹੈ ਔਰ ਹਮੇਸ਼ਾ ਰਹਿਣਗੇ ਉਹਨਾਂ ਦੇ ਮੁਤਲਕ। ਤੇ ਬਸ ਤੁਸੀਂ ਇਹੀ ਕਹਿ ਸਕਦੇ, ਇੱਕ ਦੁੱਖ, ਇੱਕ ਘਰ ਦਾ ਫਰਦ ਜਿਵੇਂ ਕਹਿੰਦੇ ਨੇ ਕਿ ਚਲਾ ਜਾਂਦਾ, ਉਸੇ ਤਰ੍ਹਾਂ ਦਾ ਦੁੱਖ ਨੇ ਜੀ ਉਹਨਾਂ ਦਾ। ਅੱਛਾ, ਜਿਹੜੇ ਫੈਨ ਨੇ ਸਿੱਧੂ ਮੂਸੇਵਾਲਾ ਦੇ ਬਹੁਤ ਸਾਰੇ ਕਰੋੜਾਂ ਫੈਨ ਇਸ ਟਾਈਮ ਦੇਖ ਰਹੇ ਨੇ, ਤੁਹਾਨੂੰ ਕੀ ਮੈਸੇਜ? ਸਰ ਮੈਂ ਇਹੀ ਕਹਾਂਗਾ ਕਿ ਜਿਹੜੇ ਬੰਦੇ ਉਹਨਾਂ ਨੂੰ ਵੇਖ ਕੇ ਆਪਣੀ ਟਿਕਟੋਕ ਬਣਾ ਰਹੇ ਸਨ, ਮੈਂ ਆਪ ਵੀ ਟਿਕਟੋਕ ਕਰਾਂ ਨਾ, ਮੈਂ ਆਪ ਟਿਕਟੋਕ ਕਰਾਂ, ਹਾਂਜੀ, ਜਿਹੜੇ ਬੰਦੇ ਟਿਕਟੋਕ ਬਣਾ ਰਹੇ ਸਨ, ਮੈਂ ਉਹਨਾਂ ਨੂੰ ਕਹਾਂਗਾ ਕਿ ਉਹ ਅੱਛੀ ਤੋਂ ਅੱਛੀ ਉਹਦੀ ਕਾਪੀ ਕਰਨ ਤੇ ਉਹਨਾਂ ਦਾ ਨਾਮ ਰੋਸ਼ਨ ਕਰਨ। ਬਹੁਤ ਜ਼ਿਆਦਾ ਤਕਲੀਫ ਹਜੇ ਤੱਕ ਹੈ, ਤੇ ਜਿਵੇਂ ਵੀ ਕਤਲ ਹੋਏ ਨੇ ਕੀਤੇ ਗਏ ਨੇ, ਤੇ ਸਾਡੀ ਤੇ ਇਹੀ ਹੈ ਜੀ ਕਿ ਗਵਰਨਮੈਂਟ ਆਫ ਇੰਡੀਆ ਜਿੰਨੀ ਜਲਦ ਹੋ ਸਕੇ ਉਹਨਾਂ ਦੇ ਮੁਜਰਮਾਂ ਨੂੰ ਫੜਨ। ਅੱਛਾ ਜ਼ੇਬ ਭਾਈ, ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ 'ਚ ਨਹੀਂ ਰਹੇ, ਉਹਨਾਂ ਦੀਆਂ ਕੀ ਯਾਦਾਂ ਨੇ, ਕਿਸ ਤਰ੍ਹਾਂ ਉਹਨਾਂ ਨੂੰ ਯਾਦ ਕਰਦੇ ਹੋ? ਜਨਾਬ ਉਹਨਾਂ ਦੀ ਹੁਣ ਯਾਦਾਂ ਹੀ ਹੈ ਕਿ ਉਹਨਾਂ ਦੇ ਹੁਣ ਗਾਣੇ ਹੀ ਸੁਣੀਦੇ ਨੇ ਬਹਿ ਕੇ, ਤੇ ਮਰਨ ਤੋਂ ਪਹਿਲੇ, ਕਤਲ ਹੋਣ ਤੋਂ ਪਹਿਲੇ 2 ਦਿਨ ਪਹਿਲਾਂ ਉਹਨਾਂ ਦਾ ਨਵਾਂ ਇੱਕ ਗਾਣਾ ਆਇਆ, ਉਹ ਵੀ ਸੁਣੀਦਾ, ਪਿਛਲੇ ਵੀ ਸੁਣਦੇ ਆ। ਜਦੋਂ ਵੀ ਟਿਕਟੋਕ ਸਨੈਕ ਦੂਸਰੀ ਕਿਸੇ ਵੀ ਆਈਡੀ ਤੇ ਬਹਿਦਾ ਤਾਂ ਯਕੀਨ ਮੰਨੋ ਕਿ ਲੋਕ ਜਦੋਂ ਉਹਦੀ ਵੀਡੀਓ ਅਪਲੋਡ ਕਰ ਰਹੇ, ਯਕੀਨ ਹੀ ਨਹੀਂ ਆਉਂਦਾ ਕਿ ਉਹ ਮਰ ਗਏ ਨੇ, ਕਤਲ ਹੋ ਗਏ ਨੇ। ਹਕੀਕਤ ਗੱਲ ਹੈ, ਹੁਣ ਤੱਕ ਨਹੀਂ ਯਕੀਨ ਆ ਰਿਹਾ। ਉਹ ਇੰਝ ਲੱਗਦਾ ਜਿਵੇਂ ਕੋਈ ਫੇਕ ਨਿਊਜ਼ ਨਹੀਂ ਚੱਲ ਰਹੀ ਜਾਂ ਫੇਕ ਚੱਲ ਰਹੀ ਹੈ। ਇੰਡੀਆ ਦੀ ਵੀਡੀਓ ਅਪਲੋਡ ਹੋ ਰਹੀ, ਉਹ ਇੰਝ ਲੱਗਦਾ ਜਿਵੇਂ ਝੂਠ ਬੋਲ ਰਹੇ ਨੇ। ਵੀਡੀਓ ਵੇਖੀ ਦੀ ਹੈ ਤਾਂ ਗੁੱਸਾ ਜਿਹਾ ਚੜ੍ਹਦਾ ਕਿ ਯਾਰ ਲੋਕ ਪਤਾ ਨਹੀਂ ਕਿਉਂ ਝੂਠ ਬੋਲ ਰਹੇ ਨੇ। ਦਿਮਾਗ ਮੰਨਦਾ ਹੀ ਨਹੀਂ ਪਿਆ ਇਸ ਗੱਲ ਨੂੰ ਕਿ ਵਾਕਈ ਉਹ ਕਤਲ ਹੋ ਗਏ ਨੇ ਜਾਂ ਹੋ ਗਿਆ ਕੁਛ ਉਹਨਾਂ ਨੂੰ। ਬਸ ਇੱਕ ਹੁਣ ਬੰਦਾ ਕੀ ਕਹਿ ਸਕਦਾ ਕਿ ਬਸ ਇੱਕ ਗਾਣੇ ਹੀ ਰਹਿ ਗਏ ਨੇ ਯਾਦਾਂ ਦੇ ਤੌਰ ਦੇ ਉੱਤੇ ਉਹਨਾਂ ਦੀ, ਬੜਾ ਉਹੀ ਸੁਣੀ ਜਾ ਰਹੇ ਆ ਤੇ ਉਹੀ ਦੇਖੀ ਜਾ ਰਹੇ। ਦੋਸਤੋ, ਇਹ ਮੇਰੇ ਨਾਲ ਜ਼ੇਬ ਸਾਹਿਬ ਸੀ। ਇਸੇ ਤਰ੍ਹਾਂ ਹੋਰ ਕਾਫੀ ਲੋਕਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਆਪਣੇ ਜਜ਼ਬਾਤ, ਆਪਣੇ ਵਿਊਜ਼ ਸਾਡੇ ਨਾਲ ਸ਼ੇਅਰ ਕੀਤੇ, ਔਰ ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ।